Indian High Commission in London strongly condemns vandalism of Mahatma Gandhi statue at Tavistock Square. ਹੁਣ ਪਹਿਲੀ ਗੱਲ ਤਾਂ ਇਹਦੇ 'ਚ ਇਹ ਵੀ ਨਹੀਂ ਲਿਖਿਆ ਹੋਇਆ ਵੀ ਕੀ ਵੈਂਡਲਾਈਜ਼ ਹੋਇਆ, ਤੋੜ ਭੰਨ ਤਾਂ ਨਹੀਂ ਹੋਈ ਕਿ ਵੀ ਉੱਥੇ ਉਹਦੇ ਤੇ ਬੁੱਤ ਦੇ ਉੱਤੇ ਕੋਈ ਗ੍ਰੈਫਿਟੀ ਹੈ। ਹੁਣ ਗ੍ਰੈਫਿਟੀ ਯੂਕੇ ਦੇ ਵਿੱਚ ਇਸ ਵੇਲੇ ਫੁੱਲ ਫਲੈਜਡ ਰੇਸਿਸਟ ਮੂਵਮੈਂਟ ਵੀ ਖੜੀ ਹੈ ਕਿ ਕੱਢੋ ਬਾਹਰ ਬਾਕੀਆਂ। ਲੱਖ ਤੋਂ 1 ਲੱਖ ਸਵਾ ਲੱਖ ਬੰਦਾ ਜਿਹੜਾ ਉਹ ਲੰਡਨ ਦੇ ਵਿੱਚ ਇਕੱਠਾ ਹੋਇਆ ਸੀ ਪਿਛਲੇ ਦਿਨਾਂ, ਜਿਹੜੀ ਮੂਵਮੈਂਟ ਇਸ ਵੇਲੇ ਸਾਰੇ ਯੂਰਪ ਦੇ ਵਿੱਚ ਹੀ ਚੱਲ ਰਹੀ ਹੈ। ਕੀ ਉਹਨਾਂ 'ਚੋਂ ਕੋਈ ਹੋ ਸਕਦਾ, ਕਿਉਂਕਿ ਜੇ ਤਾਂ ਲਫ਼ਜ਼ ਹੋਣ, ਪਰ ਮੈਨੂੰ ਇਹ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਉਹ ਵੀ ਇਹ ਲਿਖ ਸਕਦਾ, ਕਿਉਂਕਿ ਇਸ ਵੇਲੇ ਸਿੱਖਾਂ ਨੂੰ ਕੋਈ ਵੀ ਐਸਾ ਐਕਟ ਜਿਹੜਾ ਉਹ ਨਾ ਸਿੱਖਾਂ ਨੇ ਕਦੇ ਪਹਿਲਾਂ ਕੀਤੇ ਤਾਂ ਆਪਣੇ ਮੰਦਰਾਂ 'ਚ ਆਪਣੇ ਦੇਵਤਿਆਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਸਿੱਖਾਂ ਦੇ ਖਾਤੇ 'ਚ ਪਾਉਂਦੇ ਰਹੇ ਨੇ। ਹੁਣ ਉਹਨਾਂ ਦਾ ਇਹੀ ਕਹਿਣਾ ਕਿ ਜੀ ਸ਼ੇਮਫੁਲ ਐਕਟ ਆਫ ਵੈਂਡਲਿਜ਼ਮ। ਪਹਿਲੀ ਗੱਲ, ਜੇ ਗ੍ਰੈਫਿਟੀ ਜਾਂ ਦੂਜਾ ਲਿਖਿਆ, ਵੈਂਡਲਿਜ਼ਮ ਦੇ ਵਿੱਚ ਤਾਂ ਭੰਨ ਤੋੜ ਵੀ ਆਉਂਦੀ ਹੈ। ਫਿਰ ਇਹਨਾਂ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਭਾਈ ਇਹ ਖਾਲਿਸਤਾਨੀਆਂ ਨੇ ਕੀਤਾ ਹੋਏਗਾ। ਹੁਣ ਇਹਨੂੰ ਕਿਵੇਂ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ NIA ਨੇ। ਅਰਲੀਅਰ ਦਿਸ ਈਅਰ ਇਨ ਮਾਰਚ, ਹੁਣ ਗੱਲ ਖਬਰ ਦੀ ਹੋ ਰਹੀ ਹੈ ਸਤੰਬਰ ਦੇ 27-28 ਨੂੰ, ਉਹ ਕਹਿ ਰਹੇ ਨੇ ਮਾਰਚ ਪ੍ਰੋ ਖਾਲਿਸਤਾਨੀ ਪ੍ਰੋਟੈਸਟਰ ਸਟੇਜਡ ਏ ਡੈਮੋਨਸਟ੍ਰੇਸ਼ਨ ਡਿਊਰਿੰਗ ਐਕਸਟਰਨਲ ਅਫੇਅਰਸ ਮਿਨਿਸਟਰ S ਜੈਸ਼ੰਕਰ ਵਿਜ਼ਿਟ ਟੂ ਯੂਨਾਈਟਿਡ ਕਿੰਗਡਮ ਨੀਅਰ ਦਾ ਚੈਥਮ ਹਾਊਸ। ਖਾਤੇ 'ਚ ਖਾਲਿਸਤਾਨੀਆਂ ਦੇ ਪਾਣਾ। ਉਹਨਾਂ ਨੂੰ ਕਹਿਣਾ ਵੀ ਉਦੋਂ ਵੀ ਜਦੋਂ ਮਾਰਚ ਦੇ ਵਿੱਚ ਜਿਹੜਾ S ਜੈਸ਼ੰਕਰ ਆਇਆ ਸੀ, ਉਦੋਂ ਖਾਲਿਸਤਾਨੀਆਂ ਨੇ ਝੰਡੇ ਫੜ ਕੇ ਉਹਨੂੰ ਗੱਡੀ ਦੇ ਸਾਹਮਣੇ ਆ ਕੇ ਖਲੋ ਗਏ ਸੀ ਔਰ ਨਾਅਰੇ ਲਾਏ ਸੀ। ਔਰ ਇਹ ਜਿਹੜੀ UK ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਹੈ, ਇਸ ਦੀ ਗਲਤ ਵਰਤੋਂ ਹੈ ਔਰ ਅੰਗਰੇਜ਼ਾਂ ਦੀ ਜਿਹੜੀ ਮਿਸਟਰ ਸਟਾਈਮਰ ਦੀ ਸਰਕਾਰ ਹੈ ਉਹਨਾਂ ਨੂੰ ਨੱਥ ਨਹੀਂ ਪਾ ਰਹੀ। ਔਰ ਅਸੀਂ ਪ੍ਰੋਵੋਕੇਟਿਵ ਐਕਟੀਵਿਟੀਜ਼ ਜਿਹੜੀਆਂ ਇਹਨਾਂ ਸੈਪਰੇਟਿਸਟ ਔਰ ਐਕਸਟ੍ਰੀਮਿਸਟ ਦੀਆਂ ਨੇ ਉਹਨਾਂ ਨੂੰ ਅਸੀਂ ਕੰਡੈਮ ਕਰਦੇ ਹਾਂ। ਇਹ ਮਿਸਯੂਜ਼ ਹੈ democratic freedoms ਦਾ by such elements and expect the host government to fully live up to their diplomatic obligation in such cases। ਕਿਤੇ ਨਾ ਕਿਤੇ ਸਰਕਾਰਾਂ ਨਾਲ ਟਕਰਾਅ ਦੀ ਲਾਈਨ ਦੇ ਵਿੱਚ ਵੀ ਉਸ ਕਿਸਮ ਦਾ ਗੁਰਦੁਆਰਿਆਂ ਨੂੰ ਵਰਤਣਾ ਚਾਹੁੰਦੇ ਨੇ, ਪਰ ਦੂਸਰੇ ਪਾਸੇ ਬਦਨਾਮੀ ਦੇਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵੀ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਨੇ ਕਰ ਰਹੇ ਨੇ ਔਰ ਮੀਡੀਆ ਰਾਹੀਂ ਫਿਰ ਐਂਟੀ ਸਿੱਖ ਔਰ ਐਂਟੀ ਖਾਲਿਸਤਾਨ ਔਰ ਐਂਟੀ ਖਾਲਿਸਤਾਨੀ ਨੈਰੇਟਿਵ ਵੀ ਬਿਲਡ ਕਰਦੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਕਿ ਪਿਛਲੇ ਦਿਨ UK ਵਿੱਚ ਲੰਡਨ ਦੇ ਟੈਵਿਸਟੌਕ ਕੇਅਰ ਸਥਾਪਿਤ ਗਾਂਧੀ ਦੇ ਬੁੱਤ ਤੇ ਕੁਝ ਗ੍ਰੈਫਿਟੀ ਲਿਖੀ ਮਿਲੀ ਹੈ, ਜਿਸ ਦੀ ਬ੍ਰਿਟਿਸ਼ ਪੁਲਿਸ ਵੱਲੋਂ ਜਾਂਚ ਕੀਤੀ ਗਈ ਹੈ। ਸੋ ਇਹ ਜਿਹੜੀ ਮੂਰਤੀ ਹੈ 1968 ਵਿੱਚ ਸਥਾਪਿਤ ਕੀਤੀ ਗਈ ਸੀ ਔਰ ਇੰਡੀਅਨ ਏਜੰਸੀ ਰਾਹ ਦੀ ਮੀਡੀਆ ਆਊਟਲੈਟ ANI ਨੇ ਇਸ ਨੂੰ ਫੌਰਨ ਖਾਲਿਸਤਾਨੀਆਂ ਦੇ ਖਾਤੇ ਵਿੱਚ ਪਾਇਆ ਹੈ। ਪਰ ਹਾਲਾਂਕਿ ਹਕੀਕਤ ਵਿੱਚ ਗਾਂਧੀ ਦਾ ਕਤਲ ਕਰਨ ਵਾਲਾ ਨਥੂਰਾਮ ਗੋਡਸੇ ਹੈ, ਜੋ RSS ਦਾ ਅਸਲੀ ਹੀਰੋ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਕਿਉਂਕਿ ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ ਅਕਾਊਂਟੇਬਲ ਠਹਿਰਾਇਆ ਜਾ ਰਿਹਾ ਹੈ। ਅਮਰੀਕਾ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀ ਕਿ ਨਿਖਿਲ ਗੁਪਤਾ ਦੇ ਕੇਸ ਦੇ ਮਾਮਲਿਆਂ 'ਚ ਐਡੀਸ਼ਨਲ ਜਿਹੜੀ ਇਨਫੋਰਮੇਸ਼ਨ ਪ੍ਰੋਸੀਕਿਊਟਰਸ ਨੇ ਦਾਖਲ ਕੀਤੀ, ਉਸ ਨੇ ਇਹਨਾਂ ਦੇ ਵੀ ਹੋਸ਼ ਉਡਾ ਦਿੱਤੇ ਵੀ ਕਿਸ ਲੈਵਲ ਦੇ ਉੱਤੇ ਇਹ ਜਿਹੜਾ ਨਿਖਿਲ ਗੁਪਤਾ ਐਜ਼ ਅ ਫਰੰਟ ਮੈਨ ਯੂਜ਼ ਹੋ ਰਿਹਾ ਸੀ। ਪਰ ਵਿਕਾਸ ਯਾਦਵ ਜਿਹੜਾ ਰਾਹ ਦਾ ਵੱਡਾ ਆਫਿਸਰ IPS ਰੈਂਕ ਦਾ, ਅਜੀਤ ਡੋਵਲ ਦਾ ਖਾਸਮ ਖਾਸ, ਉਹ ਕਿਵੇਂ ਡਾਇਰੈਕਟ ਕਰ ਰਿਹਾ ਸੀ ਕਿ ਕਿਸ ਲੈਵਲ ਤੇ ਈਵਨ ਕੱਲਾ ਇਹ ਹਾਇਰ ਕੰਟਰੈਕਟ ਨਹੀਂ ਸੀ ਕਿ ਹਾਇਰ ਕੀਤਾ ਕੋਈ ਬੰਦਾ ਮਾਰਨ ਲਈ ਕਿ ਜੀ ਤੁਸੀਂ ਕਿਸੇ ਨੂੰ ਐਲੀਮੀਨੇਟ ਕਰਨਾ ਹੈ। ਇਹ ਕਿਸ ਲੈਵਲ ਦਾ ਆਪਰੇਸ਼ਨ ਕਈ ਸਾਲਾਂ ਤੋਂ ਰਨ ਕਰ ਰਹੇ ਸੀ ਕਿ ਇੱਕ ਪਾਸੇ ਜਿਹੜੀ ਉਹਨਾਂ ਨੇ ਇਨਫੋਰਮੇਸ਼ਨ ਕੱਢੀ ਇਹਨਾਂ ਦੇ ਸਾਰੀ ਕਨਵਰਸੇਸ਼ਨ 'ਚੋਂ ਕਿ ਭਾਈ ਇਹ ਤਾਂ ਇਸ ਲੈਵਲ ਦੀ ਡੀਲ ਸੀ। ਕੋਲੰਬੀਆ ਉੱਥੋਂ ਕੋਕੇਨ ਦਾ ਜਹਾਜ਼ ਭਰ ਕੇ ਭੇਜਣਾ, ਉੱਥੇ ਵੈਪਨਸ ਦਾ ਜਹਾਜ਼ ਭਰ ਕੇ ਆਉਣਾ, ਔਰ ਫਿਰ ਇਹ ਜਿਹੜਾ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਤਾਂ ਸਪਸ਼ਟ ਹੋ ਗਿਆ ਕਿ ਭਾਈ ਇਹ ਸਾਰੀ ਜਿਹੜੀ ਪਲੈਨਿੰਗ ਦਾ ਹਿੱਸਾ ਸੀ ਉਹਦਾ ਕੰਟਰੋਲ ਵਿਕਾਸ ਯਾਦਵ ਜਿਹੜਾ ਅਜੀਤ ਡੋਵਲ ਦਾ ਖਾਸਮ ਖਾਸ ਹੈ ਔਰ ਉਸ ਰਾਹੀਂ ਨਿਖਿਲ ਗੁਪਤਾ ਜਿਹੜਾ ਲੰਬੇ ਵਕਤ ਤੋਂ ਇਸ ਰਾਹ ਦਾ ਇੱਕ ਫੀਲਾ ਬਣ ਕੇ ਪਾਕਿਸਤਾਨੀ ਪਾਸਪੋਰਟ ਵੀ ਉਹਦੇ ਕੋਲ, ਵਿਆਹ ਵੀ ਪਾਕਿਸਤਾਨ 'ਚ ਕਰਵਾਇਆ ਹੋਇਆ ਔਰ ਇਸ ਤੋਂ ਇਲਾਵਾ ਉਹਦੇ ਹੋਰ ਬਹੁਤ ਸਾਰੇ ਕਾਲੇ ਕਾਰਨਾਮੇ, ਡਰੱਗ ਦੇ ਵਿੱਚ ਪਹਿਲਾਂ ਇਨਵੋਲਵ ਸੀ।
ਔਰ ਇਹ ਡੀਲ ਬਣਾਈ ਹੋਈ ਸੀ ਕਿ ਵੀ ਆਹ ਕੇਸ ਤੂੰ ਕਰ ਦੇ, ਫਿਰ ਤੇਰਾ ਇਹ ਕੇਸ ਖਤਮ ਕਰ ਦਿੰਦੇ। ਹੁਣ ਇਹ ਸਾਰਾ ਜਿਹੜਾ ਬੈਕਡੋਰ ਦੇ ਵਿੱਚ ਸਾਹਮਣੇ ਆਇਆ ਔਰ ਜਦੋਂ 3 ਨਵੰਬਰ ਨੂੰ ਜਿਹੜਾ ਕਿ ਆ ਰਿਹਾ ਅਕਤੂਬਰ, ਅੱਜ 1 ਅਕਤੂਬਰ ਅਸੀਂ ਗੱਲ ਕਰ ਰਹੇ ਹਾਂ, ਹੋਰ 4 ਹਫ਼ਤੇ ਬਾਅਦ ਹੋਰ ਵੀ ਬਹੁਤ ਸਾਰੇ ਇਨਕਸ਼ਾਫ ਸਾਹਮਣੇ ਆਣਗੇ। ਸੋ ਇਹਦੇ 'ਚ ਜਦੋਂ ਕਿ ਭਾਰਤ ਦੇ ਉੱਤੇ ਇਹ ਪੂਰਾ ਫੋਕਸ ਆਇਆ ਔਰ ਕੈਨੇਡਾ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਸੇਫਟੀ ਮਿਨਿਸਟਰ ਹੈ ਉਸਨੇ ਬਿਸ਼ਨੋਈ ਗੈਂਗ ਨੂੰ ਇੱਕ ਦਹਿਸ਼ਤਗਰਦ ਗਰੁੱਪ ਐਲਾਨਿਆ। 88 ਤੇ ਦਹਿਸ਼ਤਗਰਦ ਆਰਗੇਨਾਈਜੇਸ਼ਨ ਹੈ। ਹਾਲਾਂਕਿ ਜਿਵੇਂ ਅਸੀਂ ਇਹ ਕਿਹਾ ਸੀ ਕਿ ਭਾਈ ਇਹ ਉਹਦੀ ਪ੍ਰਾਈਮ ਮਿਨਿਸਟਰ ਕੌਨੀ ਦੀ ਗਵਰਨਮੈਂਟ ਜਿਹੜੀ ਹੈ ਉਹ ਕੌਣ ਗਵਰਨਮੈਂਟ ਹੀ ਨਜ਼ਰ ਆ ਰਹੀ ਹੈ, ਕਿਉਂਕਿ ਇੱਕ ਪਾਸੇ ਇਹ ਹੈ ਔਰ ਹੁਣ ਇਹ ਵੀ ਸਾਹਮਣੇ ਆਇਆ ਕਿ 13-14 ਅਕਤੂਬਰ ਨੂੰ ਕੈਨੇਡਾ ਦੀ ਫੋਰਨ ਮਿਨਿਸਟਰ ਅਨੀਤਾ ਆਨੰਦ ਜਿਹੜੀ ਹੈ ਉਹ ਭਾਰਤ ਜਾ ਰਹੀ ਹੈ। ਸੋ ਸਾਨੂੰ ਇਸ ਗੱਲ ਤੋਂ ਜਿਹੜੀ ਹੈ ਇਹ ਅੰਦਾਜ਼ਾ ਲਾ ਲੈਣਾ ਚਾਹੀਦਾ ਹੈ ਕਿ ਭਾਈ ਇਹ ਕੈਨੇਡਾ ਗਵਰਨਮੈਂਟ ਕੋਈ ਸੀਰੀਅਸ ਨਹੀਂ ਹੈ ਇਸ ਮੁੱਦੇ 'ਤੇ। ਜੋ ਜਸਟਿਨ ਟਰੂਡੋ ਨੇ ਜਿੰਨਾ ਸਟੈਂਡ ਲੈ ਲਿਆ, ਹੁਣ ਇਹਨਾਂ ਨੇ ਪੈਰ ਪਿੱਛੇ ਖਿੱਚੇ ਨੇ ਔਰ ਇਸ ਸਾਰੇ ਦੇ ਚਲਦਿਆਂ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਰਤ ਦਾ ਐਜ਼ ਏ ਰੋਗ ਸਟੇਟ ਦੁਨੀਆ ਦੇ ਸਾਹਮਣੇ ਉਹਨਾਂ ਦਾ ਭੱਦਾ ਚਿਹਰਾ ਜਿਹੜਾ ਉਹ ਬੇਨਕਾਬ ਹੋ ਰਿਹਾ ਔਰ ਖਾਲਿਸਤਾਨੀ ਐਕਟਿਵਿਜ਼ਮ ਦੀ ਗੱਲ ਉਹ ਖਾਲਿਸਤਾਨ ਰੈਫਰੈਂਡਮ ਦੇ ਹਵਾਲੇ ਨਾਲ ਹੋਏ ਜਾਂ ਹੁਣ ਐਸ ਜੈ ਸ਼ੰਕਰ ਦੀ UN ਫੇਰੀ ਦੇ ਦੌਰਾਨ ਜਿਵੇਂ ਸਿੱਖਾਂ ਨੇ ਸੋਲੀਡੈਰਿਟੀ ਦਾ ਕਸ਼ਮੀਰੀਆਂ ਦੇ ਨਾਲ ਮੁਜ਼ਾਹਰਾ ਕੀਤਾ ਹੈ, ਉਸ 'ਚੋਂ ਅਸੀਂ ਇਹ ਵੀ ਦੇਖ ਸਕਦੇ ਹਾਂ ਕਿ ਇਹਨਾਂ ਨੇ ਫੌਰਨ ਬਾਅਦ ਹੁਣ ਜਿਹੜਾ ਆਜ਼ਾਦ ਕਸ਼ਮੀਰ ਹੈ ਜਿਸ ਦੇ ਵਿੱਚ ਮੁਜ਼ੱਫਰਾਬਾਦ, ਰਾਵਲਾਕੋਟ, ਮੀਰਪੁਰ ਇਹ ਸਾਰੇ ਏਰੀਆ ਨੇ, ਉੱਥੇ ਇਸ ਵੇਲੇ ਗੜਬੜ ਚੱਲ ਰਹੀ ਹੈ ਔਰ ਕਿਉਂਕਿ ਕੁਛ ਦੇਰ ਪਹਿਲਾਂ ਹੀ ਇਹ ਰਾਜਨਾਥ ਸਿੰਘ ਇਹ ਕਹਿ ਕੇ ਹਟਿਆ ਸੀ ਕਿ ਜੀ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ ਉਹ ਬਹੁਤ ਜਲਦੀ ਸਾਡਾ ਹਿੱਸਾ ਬਣੇਗਾ, ਦੇ themselves will ask for it। ਹੁਣ ਇਹ ਗੱਲ ਸਮਝਣ ਤੋਂ ਜਿਹੜੀ ਹੈ ਉਹ ਆਮ ਬੰਦਾ ਨਾਕਸ ਸੀ ਕਿ ਵੀ ਆਜ਼ਾਦ ਕਸ਼ਮੀਰ ਦੇ ਵਿੱਚ ਤਾਂ ਕਦੇ ਵੀ ਪਿਛਲੇ 77 ਸਾਲਾਂ 'ਚ ਕੋਈ ਮੂਵਮੈਂਟ ਐਸੀ ਨਹੀਂ ਚੱਲੀ ਜਿਹਦੇ 'ਚ ਉਹ ਹੋਏ ਕਿ ਜੀ ਅਸੀਂ ਪਾਕਿਸਤਾਨ ਦੇ ਥੱਲੇ ਜਾਂ ਨਾਲ ਨਹੀਂ ਰਹਿਣਾ ਚਾਹੁੰਦੇ, ਅਸੀਂ ਭਾਰਤ ਨੂੰ ਜੁਆਇਨ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਆਜ਼ਾਦ ਹੋਣਾ ਚਾਹੁੰਦੇ। ਇਸ ਕਿਸਮ ਦਾ ਉਹਨਾਂ ਦੇ ਥੋੜ੍ਹੇ ਬਹੁਤ ਏਜੰਟ ਬਾਹਰ-ਬੂਰ ਜਿਹੜੇ ਨੇ ਇਸ ਕਿਸਮ ਦਾ ਰੌਲਾ ਪਾਉਂਦੇ ਰਹਿੰਦੇ ਨੇ, ਜਿਵੇਂ ਬਲੋਚਿਸਤਾਨ ਲਿਬਰੇਸ਼ਨ ਆਰਮੀ ਦੇ ਥੱਲੇ ਜਾਂ GA ਸਿੰਧ ਮੂਵਮੈਂਟ ਦੇ ਥੱਲੇ। ਪਰ ਆਲ ਆਫ ਏ ਸਡਨ ਜਿਵੇਂ ਇੱਕ ਕੋਆਰਡੀਨੇਟਡ ਪਾਰਟਸ, ਹਾਲਾਂਕਿ ਇਹ ਨਹੀਂ ਹੈ ਵੀ ਉਹਨਾਂ ਦੇ ਕੋਈ ਜੈਨੂਇਨ ਕੰਸਰਨ ਨਹੀਂ ਹੋਣਗੇ, ਬਿਲਕੁਲ ਜੈਨੂਇਨ ਕੰਸਰਨ ਹੋਣਗੇ ਔਰ ਬਹੁਤ ਵਾਰ ਜਿਹੜੇ ਸੱਤਾ ਦੀ ਉੱਤਰਲੀ ਪੌੜੀ 'ਤੇ ਬੈਠੇ ਹੁੰਦੇ ਨੇ ਉਹ ਆਮ ਲੋਕਾਂ ਦੇ ਵਿੱਚ ਕੀ ਚੱਲ ਰਿਹਾ ਉਸ ਦੀ ਪਰਵਾਹ ਨਹੀਂ ਕਰਦੇ। ਜਿਵੇਂ ਲੱਦਾਖ ਦੇ ਵਿੱਚ ਜੋ ਸੋਨਮ ਵਾਂਗਚੁਕ ਉਹਨੂੰ ਹੁਣ ਦਹਿਸ਼ਤਗਰਦ ਬਣਾਇਆ ਹੋਇਆ, NSA ਲਾਤਾ ਹੈ ਉਹਦੇ 'ਤੇ, ਉਹਦੀਆਂ ਵੀਡੀਓ ਕੱਢ ਰਹੇ ਨੇ ਕਿ ਜੀ ਉਹਨੇ ਫਲਾਣੀ ਥਾਂ ਇਹ ਕਿਹਾ, ਗੱਦਾਰੀ ਤੇ ਇਹ ਸਭ ਜਿਹੜਾ ਕੂੜ ਪ੍ਰਚਾਰ ਹੈ। ਕਿਉਂਕਿ ਇਹ ਅੰਦਾਜ਼ਾ ਉਹਨਾਂ ਨੂੰ ਵੀ ਨਹੀਂ ਸੀ ਕਿ ਵੀ ਲੱਦਾਖ ਵਰਗੇ, ਉਹਨਾਂ ਨੇ ਕਿਹਾ ਵੀ ਲੱਗੇ ਸੀ ਵਿਚਾਰੇ ਪਿਛਲੇ 5 ਸਾਲ ਤੋਂ ਪੀਸਫੁਲ ਧਰਨੇ ਦੇ, ਉੱਥੋਂ ਜਲੂਸ ਕੱਢਿਆ ਲੱਦਾਖ ਤੋਂ ਦਿੱਲੀ ਤੱਕ, ਭੁੱਖ ਹੜਤਾਲ ਤੇ ਬਹਿ ਗਿਆ, ਉਹਨਾਂ ਨੇ ਕਿਹਾ ਬੈਠੇ ਰਹੋ। ਲੇਕਿਨ ਜਿਉਂ ਹੀ ਉਹ ਨੌਜਵਾਨਾਂ ਦੀ ਜਿਹੜੀ ਹੈ ਭੀੜ ਔਰ ਉਹਦੇ 'ਤੇ ਇਹਨਾਂ ਨੇ ਗੋਲੀ ਚਲਾਈ ਲੱਦਾਖ 'ਚ, ਵਾਇਲੈਂਟ ਹੋਏ, BJP ਦਾ ਦਫ਼ਤਰ ਸਾੜਤਾ ਉਹਨਾਂ ਨੇ, ਦੂਜੀਆਂ ਗੱਡੀਆਂ ਗੁੱਡੀਆਂ ਨੂੰ ਅੱਗਾਂ ਲਾਈਆਂ, ਗੋਲੀ 'ਚ 4 ਮਾਰਤੇ ਉਹਨਾਂ ਨੇ। ਹੁਣ ਉੱਥੇ ਬਿਲਕੁਲ ਉਹਦਾ ਸਾਰਾ ਭਾਂਡਾ ਜਿਹੜਾ ਸੋਨਮ ਵਾਂਗਚੁਕ ਤੇ ਭੰਨੇ। ਸੋ ਇਸੇ ਤਰ੍ਹਾਂ ਜਿਹੜਾ ਆਜ਼ਾਦ ਕਸ਼ਮੀਰ ਜਾਂ ਜਿਹੜੇ ਮੈਂ ਕਈਆਂ ਨੇ ਟਾਊਨਸ਼ਿਪ ਜਿੱਥੇ ਇਸ ਵੇਲੇ ਪੂਰਾ ਇੱਕ ਤਣਾਅ ਬਣਿਆ ਹੋਇਆ ਔਰ ਇੰਡੀਅਨ ਮੀਡੀਆ ਉਹਨਾਂ ਖਬਰਾਂ ਦੇ ਨਾਲ ਭਰਿਆ ਹੋਇਆ, ਲੇਕਿਨ ਕਿਤੇ ਨਾ ਕਿਤੇ ਆਮ ਲੋਕ ਆਪਣੀਆਂ ਜੈਨੂਇਨ ਗ੍ਰੀਵੈਂਸਿਸ ਦੇ ਲਈ ਗੱਲ ਕਰ ਰਹੇ ਹੋਣਗੇ, ਪਰ ਕੁਛ ਨਾ ਕੁਛ ਐਸਾ ਕਿਤੇ ਨਾ, ਕਿਉਂਕਿ ਜੇ ਤੁਸੀਂ ਰਾਜਨਾਥ ਸਿੰਘ ਦੇ ਬਿਆਨ ਨਾਲ, ਜਿਵੇਂ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਪੰਜਾਬ ਦੇ ਵਿੱਚ ਵਾਟਰ ਐਜ਼ ਏ ਵੈਪਨ ਯੂਜ਼ ਕੀਤਾ ਗਿਆ, ਉਹਦੇ ਲਈ ਤੁਹਾਡੇ ਕੋਲ ਇੱਕ ਇੰਡੀਕੇਸ਼ਨ ਹੁੰਦੀ ਹੈ ਕਿ ਵੀ 2 ਮਹੀਨੇ ਪਹਿਲਾਂ ਆਪਰੇਸ਼ਨ ਸੋ ਕਾਲਡ ਸੰਦੂਰ ਤੋਂ ਬਾਅਦ ਜਿਹੜਾ ਲੈਫਟੀਨੈਂਟ ਜਨਰਲ ਢਿੱਲੋਂ ਝੂਠ ਬੋਲਣ ਲਈ ਜਿਹੜੇ ਗੰਦੇ 2 ਚਿਹਰੇ ਸਾਹਮਣੇ ਰੱਖੇ ਹੋਏ ਨੇ, ਉਹਨਾਂ 'ਚੋਂ ਇੱਕ ਹੈ ਉਹ ਇਹ ਕਹਿ ਰਿਹਾ ਵੀ ਹੁਣ ਤਾਂ ਇੰਡਸ ਵਾਟਰ ਟ੍ਰੀਟੀ ਵੀ ਖਤਮ ਹੋ ਗਈ, ਵਾਟਰ ਅਸੀਂ ਭਰ ਲਾਂਗੇ, ਸਮਰ ਦੇ ਮਹੀਨਿਆਂ ਦੇ ਵਿੱਚ, ਬਰਸਾਤਾਂ ਦੇ ਵਿੱਚ ਅੱਧੀ ਰਾਤ ਨੂੰ ਛੱਡ ਦਿਆਂਗੇ। ਹੁਣ ਜਿਹੜਾ ਉਹਨੂੰ ਇੰਟਰਵਿਊ ਕਰ ਰਿਹਾ ਉਹਨੇ ਨਹੀਂ ਪੁੱਛਿਆ ਕਿ ਜੀ ਵਾਟਰ ਜਿਹੜਾ ਹੈ ਉਹ ਤੁਸੀਂ ਹਵਾਈ ਜਹਾਜ਼ ਰਾਹੀਂ ਲਾਹੌਰ ਸੁੱਟੋਗੇ ਜਾਂ ਕਰਤਾਰਪੁਰ ਸਾਹਿਬ ਜਾਏਗਾ ਤਾਂ ਸਾਡੇ ਪੰਜਾਬ 'ਚੋਂ, ਜੇ ਤੁਸੀਂ ਉਹਨੂੰ ਛੱਡੋਗੇ ਤੇ ਸਾਡਾ ਪੰਜਾਬ ਪਹਿਲਾਂ ਫਲੱਡਡ ਹੋਏਗਾ ਹੋਣ ਤੋਂ। ਲੇਕਿਨ ਜੋ ਕੁਛ ਹੋਇਆ ਫਿਰ ਉਸ ਤੋਂ ਇਹ ਸਾਬਤ ਹੋਇਆ ਵੀ ਆਲਰੇਡੀ ਉਹ ਐਵੇਂ ਨਹੀਂ ਸੀ ਬੋਲ ਰਿਹਾ,
ਉਹਨਾਂ ਨੇ ਔਰ ਇਹ ਜਿਹੜਾ ਲਫ਼ਜ਼ ਹਾਲਾ ਮੈਨੂੰ ਕਿਸੇ ਨੇ ਲਿਖਿਆ ਜੀ ਕਿ ਤੁਸੀਂ ਵਾਟਰ ਐਜ਼ ਏ ਵੈਪਨ ਕਿਹਾ, ਇਹਨੂੰ ਵਾਟਰ ਐਜ਼ ਏ ਟੈਰਰਿਸਟ ਵੈਪਨ। ਉਹ ਹਰ ਗੱਲ ਨੂੰ ਕਿਉਂਕਿ ਇਹ ਲਫ਼ਜ਼ ਵੀ ਉਹ ਲੈਫਟੀਨੈਂਟ ਜਨਰਲ ਢਿੱਲੋਂ ਜਿਹੜਾ ਉਹ ਵਾਟਰ ਐਜ਼ ਏ ਵੈਪਨ ਕਹਿੰਦਾ ਅਸੀਂ ਯੂਜ਼ ਕਰਾਂਗੇ। ਸੋ ਇੰਡੀਕੇਸ਼ਨ ਸਾਹਮਣੇ ਆ ਗਈ। ਔਰ ਜਿਵੇਂ ਉਹਨਾਂ ਨੇ ਕਰੂਅਲ ਜੋਕ ਕੀਤਾ, ਕੋਈ ਨੇੜੇ ਨਹੀਂ ਲੱਗਿਆ, ਕੋਈ ਇਹ ਤਾਂ ਪੰਜਾਬ ਦੇ ਜਾਂ ਸਿੱਖਾਂ ਦੀ ਡਿਫਾਇੰਸ ਸੀ ਕਿ ਉਹਨਾਂ ਨੇ ਦਰਿਆ ਤੇ ਬੰਨ ਮਾਰ ਕੇ ਸਤਲੁਜ ਤੇ ਜਿਹੜੀ ਆ ਅੱਗੋਂ ਬਰਬਾਦੀ ਨੂੰ ਰੋਕਿਆ। ਸੋ ਇਸੇ ਅੰਦਾਜ਼ 'ਚ ਮੈਂ ਦੇਖਦਾ ਕਿ ਜਿਹੜਾ ਰਾਜਨਾਥ ਸਿੰਘ ਦਾ ਇਹ ਕਹਿਣਾ ਸੀ ਕਿ ਜੀ ਉਹ ਜਿਹੜੇ ਆਜ਼ਾਦ ਕਸ਼ਮੀਰ ਵਾਲੇ ਨੇ, ਜਿਹਨੂੰ ਉਹ ਇੰਡੀਆ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਕਿ ਉਹ ਤਾਂ ਜੀ ਖੁਦ ਜੁਆਇਨ ਕਰਨਗੇ। ਸੋ ਯਾਨੀ ਆਲਰੇਡੀ ਇਹਨਾਂ ਨੇ ਉਸ ਖਿੱਤੇ ਦੇ ਵਿੱਚ ਗੜਬੜ ਦਾ ਔਰ ਉੱਥੇ ਵੀ ਗੋਲੀ ਚਲਾਈ ਔਰ ਰੇਂਜਰਸ ਨੇ ਔਰ ਦੂਸਰੇ 2 ਬੰਦੇ ਮਰ ਗਏ। ਔਰ ਜਦੋਂ ਕਿਸੇ ਕਾਜ਼ ਦੇ ਲਈ ਜਾਂ ਕਿਸੇ ਮੂਵਮੈਂਟ 'ਚ ਕੋਈ ਮਰਦਾ ਹੈ, ਉਹ ਮੂਵਮੈਂਟ ਖਤਮ ਨਹੀਂ ਹੁੰਦੀ, ਰਾਦਰ ਉਸ ਮੂਵਮੈਂਟ ਦਾ ਉਹ ਸ਼ਹੀਦ ਬਣ ਜਾਂਦਾ। ਸੋ ਅਸੀਂ ਇਹ ਜਿਹੜੇ ਵੀ ਡਿਸੀਜਨ ਮੇਕਰ ਨੇ ਪਾਕਿਸਤਾਨ ਦੇ ਵਿੱਚ ਜਾਂ ਆਜ਼ਾਦ ਕਸ਼ਮੀਰ ਦੇ, ਕਿ ਭਾਈ ਇਸ ਵੇਲੇ ਜਦੋਂ ਕਿ ਹਾਈਲਾਈਟ ਹੋ ਰਿਹਾ ਇਸ਼ੂ ਦੁਨੀਆ ਭਰ ਦੇ ਵਿੱਚ ਕਸ਼ਮੀਰੀਆਂ ਦੇ ਉੱਤੇ ਜ਼ੁਲਮਾਂ ਦਾ, ਤੁਸੀਂ ਇਹ ਕਿਹੜਾ ਨਵਾਂ ਚੈਪਟਰ ਖੋਲ੍ਹ ਲਿਆ, ਇਸ ਨੂੰ ਰਿਜ਼ੋਲਵ ਕਰੋ। ਜੋ ਉਹਨਾਂ ਦੀਆਂ ਜੈਨੂਇਨ ਮੰਗਾਂ ਨੇ ਉਹਨਾਂ ਨੂੰ ਮੰਨੋ ਔਰ ਜਿਹੜਾ ਇਸ ਨੂੰ ਜਿਹੜਾ ਸ਼ਾਂਤ ਕਰੋ ਸਾਰੇ ਮਾਹੌਲ ਨੂੰ। ਨਹੀਂ ਤਾਂ ਇਹ ਇੰਡੀਅਨ ਏਜੰਸੀਆਂ ਦਾ ਹੀ ਅਲਟੀਮੇਟਲੀ ਫਿਰ ਜਿਹੜੀ ਹੈ ਹੱਥਾਂ ਦੇ ਵਿੱਚ ਤੁਸੀਂ ਵੀ ਖੇਡ ਰਹੇ ਹੋਵੋਗੇ ਜੇ ਤੁਸੀਂ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕਰਦੇ ਹੋ। ਹੁਣ ਇਸੇ ਕੌਨਟੈਕਸਟ ਦੇ ਵਿੱਚ ਮੈਂ ਇਸ ਖਬਰ ਨੂੰ ਦੇਖਦਾ ਜਿਹਨੂੰ ਅਸੀਂ ਡਿਸਕਸ ਕਰ ਰਹੇ ਹਾਂ ਕਿ 2 ਅਕਤੂਬਰ ਗਾਂਧੀ ਦੀ ਜਿਹੜੀ ਹੈ ਉਹ ਜਯੰਤੀ ਉਹਨੂੰ ਕਹਿੰਦੇ ਨੇ, ਜਨਮ ਦਿਨ ਹੈ। ਔਰ ਯੂਨਾਈਟਿਡ ਨੇਸ਼ਨਸ ਰਾਹੀਂ ਉਹਨਾਂ ਨੇ ਇਸ ਦਿਨ ਨੂੰ ਜਿਹੜਾ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ ਵੀ ਡਿਕਲੇਅਰ ਕਰਵਾਇਆ ਹੈ। ਜ਼ਾਹਰ ਹੈ ਵੀ ਜਿਨ੍ਹਾਂ ਦੇ ਕੋਲ ਅੱਜ ਹੱਥ 'ਚ ਪਾਵਰ ਹੈ ਉਹ ਤਾਂ ਕਾਤਲ ਨੇ ਗਾਂਧੀ ਦੇ। ਉਹਨਾਂ ਦੇ ਲਈ ਤਾਂ ਗਾਂਧੀ ਨੂੰ ਕਤਲ ਕਰਨ ਵਾਲਾ ਨੱਥੂ ਰਾਮ ਗੋਡਸੇ ਉਹਨਾਂ ਦਾ ਹੀਰੋ ਹੈ। ਲੇਕਿਨ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਜਦੋਂ ਵੀ ਬਾਹਰਲੇ ਹਵਾਲੇ ਨਾਲ ਖਾਸ ਤੌਰ 'ਤੇ 5 ਆਈਜ਼ ਕੰਟਰੀਜ਼ ਦੇ ਕੋਈ ਐਕਟੀਵਿਟੀ ਜਿਹੜੀ ਹੈ ਉਹ ਇਸ ਕਿਸਮ ਦੀ ਕਰ ਦਿਓ ਜਿਹੜੀ ਫਿਰ ਖਾਲਿਸਤਾਨੀਆਂ ਦੇ ਖਾਤੇ 'ਚ ਪਾ ਦਿਓ। ਹੁਣ ਗਾਂਧੀ ਨੇ ਲਾਅ ਦੀ ਡਿਗਰੀ ਜਿਹੜੀ ਹੈ ਉੱਥੋਂ ਹੀ ਕੀਤੀ, ਜਿਹੜਾ ਯੂਨੀਵਰਸਿਟੀ ਕਾਲਜ ਸੀ ਜਿਹੜੇ ਚੌਂਕ ਦੇ ਵਿੱਚ 1968 ਦੇ ਵਿੱਚ ਉਹਦਾ ਬੁੱਤ ਲਾਇਆ ਗਿਆ। ਇਹ ਟੈਵੀਸਟੌਕ ਸਕੁਆਇਰ ਲੰਡਨ ਦੇ ਵਿੱਚ ਹੈ ਔਰ ਇਸ ਨੂੰ ਅਨਵੇਲ ਕੀਤਾ ਗਿਆ। ਇਸ ਗਾਂਧੀ ਦਾ ਬੁੱਤ ਹੈ ਜਿੱਥੇ ਕਿ ਉਹ ਚੌਕੜੀ ਮਾਰ ਕੇ ਬੈਠਾ ਹੈ ਜਿਹੜੀ ਭਗਤੀ ਮੁਦਰਾ ਦੇ ਵਿੱਚ। ਔਰ ਖਬਰ ਜਿਹੜੀ ਹੁਣ ਤੁਸੀਂ 2 ਡਿਫਰੈਂਟ ਸੋਰਸਿਸ ਦੀਆਂ ਖਬਰਾਂ ਨੇ, ਇੱਕ PTI ਨੇ ਲਾਈ ਹੈ ਜਿਹੜੀ ਨਿਊਜ਼ ਏਜੰਸੀ ਹੈ, ਜ਼ਾਹਰ ਹੈ ਉਹ ਇੰਡੀਅਨ ਗਵਰਨਮੈਂਟ ਦੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਦੇ ਥੱਲੇ ਹੈ। ਇੱਕ ANI ਨੇ ਲਾਈ ਹੈ। ਹੁਣ ANI ਰਾਹ ਦੀ ਆਊਟਫਿਟ ਹੈ ਔਰ ਇਹ ਦੋਨੋਂ ਹੀ, ਇੱਕ ANI ਵੀ ਔਰ IAS ਕਰਕੇ ਇੱਕ ਹੋਰ ਹੈ ਜਿਹੜੀ ਕਿ ਬਿਲਕੁਲ ਰਾਹ ਦੀਆਂ ਸਟੋਰੀਜ਼ ਪਿਕ ਕਰਦੀਆਂ ਨੇ। ਹੁਣ ਜਿਹੜੀ ANI ਦੀ ਸਟੋਰੀ ਹੈ, ਇੰਡੀਅਨ ਹਾਈ ਕਮਿਸ਼ਨ ਇਨ ਲੰਡਨ ਸਟਰੋਂਗਲੀ ਕੰਡੈਮਸ ਵੈਂਡਲਿਜ਼ਮ ਆਫ ਮਹਾਤਮਾ ਗਾਂਧੀ ਸਟੈਚੂ ਐਟ ਟੈਵੀਸਟੌਕ ਸਕੁਆਇਰ। ਹੁਣ ਪਹਿਲੀ ਗੱਲ ਤਾਂ ਇਹਦੇ 'ਚ ਇਹ ਵੀ ਨਹੀਂ ਲਿਖਿਆ ਹੋਇਆ ਵੀ ਕੀ ਵੈਂਡਲਾਈਜ਼ ਹੋਇਆ, ਤੋੜ ਭੰਨ ਤਾਂ ਨਹੀਂ ਹੋਈ। ਇਹੀ ਹੈ ਕਿਉਂਕਿ ਜਦੋਂ ਤੁਸੀਂ ਖਬਰ ਦੇ ਅੰਦਰ ਦੇਖਦੇ ਹੋ ਕਿ ਵੀ ਉੱਥੇ ਉਹਦੇ 'ਤੇ ਬੁੱਤ ਦੇ ਉੱਤੇ ਕੋਈ ਗ੍ਰੈਫਿਟੀ ਹੈ। ਹੁਣ ਗ੍ਰੈਫਿਟੀ UK ਦੇ ਵਿੱਚ ਇਸ ਵੇਲੇ ਫੁੱਲ ਫਲੈਜਡ ਰੇਸਿਸਟ ਮੂਵਮੈਂਟ ਵੀ ਖੜੀ ਹੈ ਕਿ ਕੱਢੋ ਬਾਹਰ ਬਾਕੀਆਂ ਨੂੰ। 1 ਲੱਖ ਤੋਂ 1 ਲੱਖ 1.25 ਲੱਖ ਬੰਦਾ ਜਿਹੜਾ ਉਹ ਲੰਡਨ ਦੇ ਵਿੱਚ ਇਕੱਠਾ ਹੋਇਆ ਸੀ ਪਿਛਲੇ ਦਿਨਾਂ, ਜਿਹੜੀ ਮੂਵਮੈਂਟ ਇਸ ਵੇਲੇ ਸਾਰੇ ਯੂਰਪ ਦੇ ਵਿੱਚ ਹੀ ਚੱਲ ਰਹੀ ਹੈ। ਕੀ ਉਹਨਾਂ 'ਚੋਂ ਕੋਈ ਹੋ ਸਕਦਾ, ਕਿਉਂਕਿ ਜੇ ਤਾਂ ਲਫ਼ਜ਼ ਹੋਣ, ਪਰ ਮੈਨੂੰ ਇਹ ਕੋਈ ਹੈਰਾਨੀ ਨਹੀਂ ਹੋਏਗੀ ਕਿ ਜੇ ਖਾਲਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੋਇਆ ਉਹ ਵੀ ਇਹ ਲਿਖ ਸਕਦਾ, ਕਿਉਂਕਿ ਇਸ ਵੇਲੇ ਸਿੱਖਾਂ ਨੂੰ ਕੋਈ ਵੀ ਐਸਾ ਐਕਟ ਜਿਹੜਾ ਉਹ ਨਾ ਸਿੱਖਾਂ ਨੇ ਕਦੇ ਪਹਿਲਾਂ ਕੀਤੇ, ਤਾਂ ਆਪਣੇ ਮੰਦਰਾਂ 'ਚ ਆਪਣੇ ਦੇਵਤਿਆਂ ਦੇ ਉੱਤੇ ਖਾਲਿਸਤਾਨ ਜ਼ਿੰਦਾਬਾਦ ਲਿਖ ਕੇ ਸਿੱਖਾਂ ਦੇ ਖਾਤੇ 'ਚ ਪਾਉਂਦੇ ਰਹੇ ਨੇ। ਜੋ ਆਸਟ੍ਰੇਲੀਆ ਦੇ ਕੇਸ ਸਾਹਮਣੇ ਆਏ ਜਾਂ ਜੋ ਕੈਨੇਡਾ ਅਮਰੀਕਾ 'ਚ ਵੀ ਇਹੀ ਕੰਮ ਕਰਦੇ ਰਹੇ ਨੇ। ਹੁਣ ਉਹਨਾਂ ਦਾ ਇਹੀ ਕਹਿਣਾ ਕਿ ਜੀ ਸ਼ੇਮਫੁਲ ਐਕਟ ਆਫ ਵੈਂਡਲਿਜ਼ਮ। ਪਹਿਲੀ ਗੱਲ, ਜੇ ਗ੍ਰੈਫਿਟੀ ਜਾਂ ਦੂਜਾ ਲਿਖਿਆ, ਵੈਂਡਲਿਜ਼ਮ ਦੇ ਵਿੱਚ ਤਾਂ ਭੰਨ ਤੋੜ ਵੀ ਆਉਂਦੀ ਹੈ। ਫਿਰ ਇਹਨਾਂ ਨੂੰ ਕਿੱਥੋਂ ਸੁਪਨਾ ਆ ਗਿਆ ਕਿ ਭਾਈ ਇਹ ਖਾਲਿਸਤਾਨੀਆਂ ਨੇ ਕੀਤਾ ਹੋਏਗਾ, ਕਿਉਂਕਿ ਪਹਿਲਾਂ ਤਾਂ ਉਹਨਾਂ ਨੇ ਵਾਇਲੈਂਟ ਐਕਟ ਔਨ ਆਈਡੀਆ ਆਫ ਨੋਨ ਵਾਇਲੈਂਸ, ਤੁਸੀਂ ਸਭ ਤੋਂ ਵਾਇਲੈਂਟ ਘਟੀਆ ਲੋਕ ਹੋ, ਹਿੰਸਕ ਲੋਕ। ਔਰ ਉਹਨਾਂ ਨੇ ਕਿਹਾ ਜੀ ਇਹ ਗਾਂਧੀ ਜਯੰਤੀ ਤੋਂ 3 ਦਿਨ ਪਹਿਲਾਂ ਇਹ ਵਾਕਿਆ ਹੋਣਾ ਦੱਸਦਾ ਹੈ ਔਰ ਲੋਕਲ ਅਥਾਰਟੀਜ਼ ਤੱਕ ਅਸੀਂ ਪਹੁੰਚ ਕੀਤੀ ਹੈ। ਹੁਣ ਇੰਨੇ ਕੁ ਤੱਕ ਤਾਂ ਠੀਕ ਹੈ। ਹੁਣ ਇਹਨੂੰ ਕਿਵੇਂ ਖਾਲਿਸਤਾਨ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ NI ਨੇ। ਅਰਲੀਅਰ ਦਿਸ ਈਅਰ ਇਨ ਮਾਰਚ
ਹੁਣ ਗੱਲ ਖਬਰ ਦੀ ਹੋ ਰਹੀ ਹੈ ਸਤੰਬਰ ਦੇ 27-28 ਨੂੰ। ਉਹ ਕਹਿ ਰਹੇ ਨੇ ਮਾਰਚ ਪ੍ਰੋ ਖਾਲਿਸਤਾਨੀ ਪ੍ਰੋਟੈਸਟਰ ਸਟੇਜਡ ਏ ਡੈਮੋਨਸਟ੍ਰੇਸ਼ਨ ਡਿਊਰਿੰਗ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈਸ਼ੰਕਰ ਵਿਜ਼ਿਟ ਟੂ ਯੂਨਾਈਟਿਡ ਕਿੰਗਡਮ ਨੀਅਰ ਦਾ ਚਟਮ ਹਾਊਸ। ਹੁਣ ਇਹ ਇਵੇਂ ਹੀ ਹੈ ਜਿਵੇਂ ਤੁਸੀਂ ਐਪਲਸ ਔਰ ਔਰੇਂਜਸ ਉਹਨਾਂ ਨੂੰ ਮਿਲਾ ਕੇ ਗੱਲ ਕਰ ਰਹੇ ਹੋ, ਪਰ ਕਿਉਂਕਿ ਖਾਤੇ 'ਚ ਖਾਲਿਸਤਾਨੀਆਂ ਦੇ ਪਾਣਾ, ਉਹਨਾਂ ਨੇ ਕਹਿਣਾ ਵੀ ਉਦੋਂ ਵੀ ਜਦੋਂ ਮਾਰਚ ਦੇ ਵਿੱਚ ਜਿਹੜਾ ਐਸ ਜੈਸ਼ੰਕਰ ਆਇਆ ਸੀ ਉਦੋਂ ਖਾਲਿਸਤਾਨੀਆਂ ਨੇ ਝੰਡੇ ਫੜ ਕੇ ਉਹਨੂੰ ਗੱਡੀ ਦੇ ਸਾਹਮਣੇ ਆ ਕੇ ਖਲੋ ਗਏ ਸੀ ਔਰ ਨਾਅਰੇ ਲਾਏ ਸੀ। ਔਰ ਇਹ ਜਿਹੜੀ ਯੂਕੇ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਹੈ ਇਸ ਦੀ ਗਲਤ ਵਰਤੋਂ ਹੈ ਔਰ ਅੰਗਰੇਜ਼ਾਂ ਦੀ ਜਿਹੜੀ ਮਿਸਟਰ ਸਟਾਈਮਰ ਦੀ ਸਰਕਾਰ ਹੈ ਉਹਨਾਂ ਨੂੰ ਨੱਥ ਨਹੀਂ ਪਾ ਰਹੀ। ਔਰ ਅਸੀਂ ਪ੍ਰੋਵੋਕੇਟਿਵ ਐਕਟੀਵਿਟੀਜ਼ ਜਿਹੜੀਆਂ ਇਹਨਾਂ ਸੈਪਰੇਟਿਸਟ ਔਰ ਐਕਸਟ੍ਰੀਮਿਸਟ ਦੀਆਂ ਨੇ ਉਹਨਾਂ ਨੂੰ ਅਸੀਂ ਕੰਡੈਮ ਕਰਦੇ ਹਾਂ। ਇਹ ਮਿਸਯੂਜ਼ ਹੈ ਡੈਮੋਕ੍ਰੈਟਿਕ ਫਰੀडम्स ਦਾ ਬਾਈ ਸੱਚ ਐਲੀਮੈਂਟਸ ਐਂਡ ਐਕਸਪੈਕਟ ਦਾ ਹੋਸਟ ਗਵਰਨਮੈਂਟ ਟੂ ਫੁਲੀ ਲਿਵ ਅਪ ਟੂ देयर ਡਿਪਲੋਮੈਟਿਕ ਆਬਲੀਗੇਸ਼ਨ ਇਨ ਸੱਚ ਕੇਸ। ਹੁਣ ਕੋਈ ਲਾਗਾ ਦੇਗਾ ਨਹੀਂ ਇਸ ਘਟਨਾ ਦਾ। ਔਰ ਹਾਲਾਂਕਿ ਜਿਹੜੀ ਪੀਟੀਆਈ ਦੀ ਖਬਰ ਹੈ ਉਹ ਐਜ਼ ਏ ਖਬਰ ਹੀ ਹੈ, ਉਹਦੇ 'ਚੋਂ ਖਾਲਿਸਤਾਨੀ ਐਲੀਮੈਂਟ ਨਹੀਂ ਹੈ। ਉਹਦੇ 'ਚ ਉਹੀ ਹੈ ਗਾਂਧੀ ਸਟੈਚੂ ਇਨ ਲੰਡਨ ਵੈਂਡਲਾਈਜ਼ਡ ਇੰਡੀਅਨ ਮਿਸ਼ਨ ਸਟਰੋਂਗਲੀ ਕੰਡੈਮਸ ਵਾਇਲੈਂਟ ਐਕਟ। ਔਰ ਉਹਦੇ 'ਚ ਬਿਲਕੁਲ ਉਸ ਖਬਰ ਨੂੰ ਇਵੇਂ ਹੀ ਕਿ ਜੀ 1968 ਦੇ ਵਿੱਚ ਅਨਵੇਲ ਹੋਇਆ ਸੀ ਯੂਨੀਵਰਸਿਟੀ ਕਾਲਜ ਲੰਡਨ ਜਿੱਥੇ ਗਾਂਧੀ ਪੜ੍ਹਿਆ ਉਹਦੇ ਬਿਲਕੁਲ ਨੇੜੇ ਚੌਂਕ 'ਚ ਹੈ। ਔਰ ਇਹ 3 ਦਿਨ ਪਹਿਲਾਂ ਹੋਇਆ ਜਦੋਂ ਕਿ ਇੰਟਰਨੈਸ਼ਨਲ ਡੇ ਆਫ ਨਾਨ ਵਾਇਲੈਂਸ ਜਿਹੜਾ ਯੂਨਾਈਟਿਡ ਨੇਸ਼ਨਸ ਨੇ ਐਲਾਨਿਆ ਹੋਇਆ। ਇਹ ਇਕੱਲਾ ਵੈਂਡਲਿਜ਼ਮ ਨਹੀਂ ਹੈ ਪਰ ਇਹ ਵਾਇਲੈਂਟ ਐਕਟ ਹੈ ਨਾਨ ਵਾਇਲੈਂਸ ਦੇ ਸਿਧਾਂਤ ਦੇ ਉੱਤੇ। ਔਰ ਲੋਕਲ ਅਥਾਰਟੀਜ਼ ਨੂੰ ਇਹ ਕਿਹਾ ਕਿ ਜੀ ਇਹਦੀ ਪੜਤਾਲ ਕਰੋ। ਇੱਥੇ ਬੁੱਤਾਂ ਨੂੰ ਤੋੜਨਾ, ਉਹਨਾਂ ਦੇ ਉੱਤੇ ਕੁਝ ਲਿਖਣਾ ਜਾਂ ਇਹ ਆਮ ਜਿਹੜਾ ਪੀਸਫੁਲ ਪ੍ਰੋਟੈਸਟ ਦਾ ਵੀ ਇੱਕ ਤਰੀਕਾ ਹੁੰਦਾ ਹੈ। ਹਾਲਾਂਕਿ ਕੋਈ ਕਨਫਰਮ ਨਹੀਂ ਹੈ, ਕੋਈ ਕਿਸੇ ਸਿੱਖ ਨੂੰ ਉਹਨਾਂ ਨੇ ਚਾਰਜ ਨਹੀਂ ਕੀਤਾ ਕਿ ਜੀ ਤੁਸੀਂ ਇਹ ਕੀਤਾ, ਲੇਕਿਨ ਇਹਨਾਂ ਨੇ ਕਿਉਂਕਿ ਉਹ ਮਾਹੌਲ ਬਣਾਉਣਾ ਚਾਹੁੰਦੇ ਨੇ ਇਸ ਵੇਲੇ ਨਿਸ਼ਾਨੇ 'ਤੇ ਨੇ, ਖੁਦ ਜੋ ਕੁਛ ਕੀਤਾ ਕਰ ਰਹੇ ਨੇ ਲਗਾਤਾਰਤਾ ਦੇ ਨਾਲ। ਸੋ ਅਸੀਂ ਸਮਝਦੇ ਹਾਂ ਕਿ ਸਾਨੂੰ ਵੀ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੋਏਗਾ ਕਿ ਇਹ ਇਸ ਕਿਸਮ ਦੇ ਜਿਹੜੇ ਕਾਰੇ ਨੇ, ਜਿਵੇਂ ਜਦੋਂ ਅਸੀਂ ਜ਼ਿਕਰ ਕੀਤਾ ਥਰਸਡੇ ਦੇ ਪ੍ਰੋਗਰਾਮ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ, ਫਰਾਈਡੇ ਜਾਂ ਮੰਡੇ ਦੇ ਪ੍ਰੋਗਰਾਮ ਇਹ ਡੇ ਅਰਲੀ ਹੈ ਕਿ ਵੀ ਇਹ ਕਿਵੇਂ ਜਿਹੜੇ ਉਹ ਰੋਡ ਤੇ ਸੋ ਕਾਲਡ ਰਾਜਪੂਤ ਹਰਿਆਣੇ ਰਾਜਸਥਾਨ ਦੇ ਬਿਸ਼ਨੋਈ ਇਹ ਸਾਰੇ ਫਰੀਮੌਂਟ ਦੇ ਗੁਰਦੁਆਰਾ ਡਾਕਟਰਾਂ ਦੇ ਗੁਰਦੁਆਰੇ 'ਚ ਇਕੱਠੇ ਹੋ ਕੇ ਕਰਨਗੇ। ਚਲੋ ਇਸ ਦਾ ਨੋਟਿਸ ਬਾਕੀ ਪੰਜਾਬੀ ਜਿਹੜੇ ਪ੍ਰੋ ਪੰਥ ਸਿੱਖ ਚੈਨਲ ਨੇ ਉਹਨਾਂ ਨੇ ਵੀ ਲਿਆ। ਉਹ ਗੁਰਦੁਆਰੇ ਵਾਲੇ ਤਾਂ ਦੌੜ ਗਏ, ਉੱਥੇ ਫਿਰ ਉਹ ਮੀਟਿੰਗ ਨਹੀਂ ਹੋਣ ਦਿੱਤੀ ਗਈ। ਲੇਕਿਨ ਅਸੀਂ ਇਹ ਦੇਖਦੇ ਹਾਂ ਵੀ ਇਹ ਕਿਤੇ ਨਾ ਕਿਤੇ ਸਰਕਾਰਾਂ ਨਾਲ ਟਕਰਾਅ ਦੀ ਲਾਈਨ ਦੇ ਵਿੱਚ ਵੀ ਉਸ ਕਿਸਮ ਦਾ ਗੁਰਦੁਆਰਿਆਂ ਨੂੰ ਵਰਤਣਾ ਚਾਹੁੰਦੇ ਨੇ, ਪਰ ਦੂਸਰੇ ਪਾਸੇ ਬਦਨਾਮੀ ਦੇਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਵੀ ਇਸ ਕਿਸਮ ਦੀਆਂ ਹਰਕਤਾਂ ਜਿਹੜੀਆਂ ਨੇ ਕਰ ਰਹੇ ਨੇ। ਔਰ ਮੀਡੀਆ ਰਾਹੀਂ ਫਿਰ ਐਂਟੀ ਸਿੱਖ ਔਰ ਐਂਟੀ ਖਾਲਿਸਤਾਨ ਔਰ ਐਂਟੀ ਖਾਲਿਸਤਾਨੀ ਨੈਰੇਟਿਵ ਵੀ ਬਿਲਡ ਕਰਦੇ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਦੋਸਤਾਂ ਨੇ ਇਸ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।